मेरे हिस्से एक कनाल ਜ਼ਮੀਨ ਆਉਂਦੀ ਆ ਵੀਰੇ। ਮੇਰਾ ਕੁਝ ਜਾਣਾ ਵੀ ਨਹੀਂ, ਪਰ ਫਿਰ ਵੀ ਜਿਹੜਾ ਮੈਨੂੰ ਦਰਦ ਦਾ ਦੁੱਖ ਆ, ਆਪਣੇ ਲੋਕਾਂ ਨਾਲ ਖੜਨ ਦਾ ਜਜ਼ਬਾ, ਇਹ ਚੀਜ਼ ਮੇਰੇ 'ਚ ਕੁਦਰਤੀ ਹੈਗੀ ਆ। ਮੈਂ ਕਹਿੰਦਾ ਇੱਥੇ 50-50 ਕਿੱਲੇ ਵਾਲੇ, 20-20 ਕਿੱਲੇ ਵਾਲੇ, 10-10 ਕਿੱਲੇ ਵਾਲੇ, 5-5 ਕਿੱਲੇ ਵਾਲੇ ਲੋਕ ਘਰਾਂ 'ਚ ਬੈਠੇ ਨੇ। ਉਹਨਾਂ ਦੀਆਂ ਜਿਹੜੀਆਂ ਜ਼ਮੀਰਾਂ ਨੇ ਮਰੀਆਂ ਪਈਆਂ ਨੇ, ਉਹ ਪਿੰਡ ਦੇ ਵਿੱਚ ਚੁਗਲੀਆਂ ਕਰਨ ਜੋਗੇ ਰਹਿ ਗਏ। ਪਿਛਲੇ ਅੰਦੋਲਨ ਦੌਰਾਨ ਮੈਂ ਆਪਣਾ ਪਿਓ ਗਵਾਇਆ ਜੀ। ਜਿਹੜਾ ਪਿਛਲਾ ਅੰਦੋਲਨ 750 ਸ਼ਹੀਦ ਕਿਸਾਨ ਹੁੰਦੇ ਨੇ, ਉਹਨਾਂ ਦੇ ਵਿੱਚੋਂ 230 ਨੰਬਰ ਤੇ ਮੇਰੇ ਡੈਡੀ ਦਾ ਨਾਮ ਵੀ ਦਰਜ ਆ। ਕਦੇ ਦੁੱਖ ਨਹੀਂ ਹੁੰਦਾ ਇਸ ਚੀਜ਼ ਦਾ ਕਿ ਅੰਦੋਲਨ ਦੇ ਦਰਮਿਆਨ ਤੁਹਾਡੇ ਪਿਤਾ ਜੀ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਆ? ਜਦੋਂ ਕੋਈ ਬਾਤ ਨਹੀਂ ਪੁੱਛਦਾ, ਦੁੱਖ ਬਹੁਤ ਜ਼ਿਆਦਾ ਹੁੰਦਾ। ਬਾਤ ਕੌਣ ਨਹੀਂ ਪੁੱਛਦਾ? ਬਾਤ ਜਿਹੜੇ ਕਹਿੰਦੇ ਅਸੀਂ 24 ਘੰਟੇ ਤੁਹਾਡੇ ਨਾਲ ਖੜੇ ਆ, ਕਦੋਂ ਵੀ ਸਾਨੂੰ ਬੁਲਾ ਲਓ, ਦਿਨ ਰਾਤ ਜਦੋਂ ਵੀ ਮਰਜ਼ੀ ਫੋਨ ਕਰੋ, ਮੁੜ ਕੇ ਕੋਈ ਨਹੀਂ ਖੜਦਾ। ਕੀ ਲੱਗਦਾ ਕਿ ਤੁਹਾਡੀਆਂ ਮੰਗਾਂ ਨੂੰ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਸੀ, ਬੂਰ ਕਿਉਂ ਨਹੀਂ ਪਿਆ ਉਹਨਾਂ ਮੰਗਾਂ ਨੂੰ? ਦੇਖੋ ਇਹ ਤਰਸ ਦੇ ਆਧਾਰ ਤੇ ਨੌਕਰੀ ਮਿਲਣੀ ਸੀ। ਤਰਸ ਇਹਨਾਂ ਨੇ ਇੰਨਾ ਤਰਸਾ ਦਿੱਤਾ ਝਾੜੂ ਪਾਰਟੀ ਨੇ, ਆ ਭਗਵੰਤ ਮਾਨ ਉਹਨਾਂ ਨੇ, ਜਿਹੜਾ ਕਹਿੰਦਾ ਮੈਂ 42-43 ਹਜ਼ਾਰ ਸਰਕਾਰੀ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇ ਦਿੱਤੀਆਂ। ਇਹਨੂੰ ਆਹ 450 ਕਿਉਂ ਨਹੀਂ ਦੇ ਦਿੱਤੇ? ਕੀ ਕੋਈ ਲੀਡਰ ਇਹੋ ਜਿਹਾ ਹੈਗਾ ਜਿਹੜਾ ਆਪਣਾ ਧੀ ਪੁੱਤ ਇੱਥੇ ਮਰਾ ਦੇਵੇ? ਅਸੀਂ ਇਕੱਠੇ ਕਰਕੇ ਦੇ ਦਿੰਦੇ 1 ਕਰੋੜ ਰੁਪਇਆ, ਹੈਗਾ ਕੋਈ? 22 ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ, ਆਪਣੇ ਵਿਰੋਧੀ ਧਿਰ 'ਚ ਸੀ, ਭਗਵੰਤ ਮਾਨ ਕਹਿੰਦਾ ਅਸੀਂ 22 ਦੇ ਵਿੱਚ ਆਵਾਂਗੇ, 22 ਫਸਲਾਂ ਦੇ ਵਿੱਚ MSP ਦੇਵਾਂਗੇ। ਕਹਿੰਦਾ ਜੇ ਜਿਵੇਂ ਕੈਪਟਨ ਸੀ ਉਹਨੂੰ ਕਹਿੰਦਾ ਤੁਸੀਂ ਜੇ MSP ਨਹੀਂ ਦੇ ਸਕਦੇ ਤਾਂ ਅਸਤੀਫਾ ਦੇ ਕੇ ਬੈਠ ਜਾਓ। ਹੁਣ ਅੱਜ ਭਗਵੰਤ ਮਾਨ ਕਿਉਂ ਨਹੀਂ ਦਿੰਦਾ? ਭਗਵੰਤ ਮਾਨ ਜੇ 22 ਫਸਲਾਂ ਤੇ MSP ਦੇ ਦੇਵੇ, ਆਹ ਸਾਡੇ ਕਿਸਾਨ ਮਜ਼ਦੂਰ ਸੜਕਾਂ ਤੇ ਕਿਉਂ ਰੁਲਦੇ ਨੇ? ਸਾਡੇ ਪੰਜਾਬ ਦੇ ਵਿੱਚ ਆ ਕੇ 7 ਅਟੈਕ ਹੋਇਆ। ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ, ਉਹ ਵੀ ਦੋਸ਼ੀ ਆ। ਕਿਉਂ ਦੋਸ਼ੀ ਆ? ਕਿਉਂਕਿ ਉਹਨੇ ਜਿਹੜੇ ਆਪਣੇ ਲੋਕ ਨੇ ਉਹਨਾਂ ਨੂੰ ਝੂਠ ਬੋਲਿਆ। ਉਹ MSP ਜੇ ਦੇ ਦਿੰਦਾ 22 ਫਸਲਾਂ ਤੇ, ਤਾਂ ਇਹ ਕਿਸਾਨ ਕਿਉਂ ਰੋਲਣੇ ਇੱਥੇ? ਕਿਸਾਨਾਂ ਦੇ ਵੱਲੋਂ ਸ਼ੰਭੂ ਬੈਰੀਅਰ ਦੇ ਉੱਪਰ ਤਕਰੀਬਨ 1 ਮਹੀਨੇ ਦੇ ਵਕਫੇ ਦੇ ਦਰਮਿਆਨ ਇੱਕ ਵੱਡਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ ਤੇ ਇਸੇ ਦੇ ਵਿੱਚ ਪੰਜਾਬ ਦੀਆਂ ਵੱਡੀਆਂ ਧਿਰਾਂ ਦੀ ਸਪੋਰਟ ਵੀ ਮਿਲਦੀ ਨਜ਼ਰ ਆਉਂਦੀ ਹੈ। ਇਸੇ ਨੂੰ ਲੈ ਕੇ ਇੱਕ ਅਜਿਹਾ ਨੌਜਵਾਨ ਹੈ ਜਿਸ ਦੇ ਪਿਤਾ ਜੀ ਜਿਹੜਾ ਸੀ ਦਿੱਲੀ, ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਜਦੋਂ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਦੇ ਦਰਮਿਆਨ ਸਰੀਰਕ ਤੌਰ ਕਰਕੇ ਸੰਸਾਰ ਨੂੰ ਛੱਡ ਕੇ ਚਲੇ ਜਾਂਦੇ ਨੇ ਔਰ ਕਿਸਾਨ ਅੰਦੋਲਨ ਦੇ ਵਿੱਚ ਵੱਡੀ ਭੂਮਿਕਾ ਨਿਭਾ ਕੇ ਜਾਂਦੇ ਨੇ। ਇਸੇ ਦੇ ਵਿੱਚ ਉਹਨਾਂ ਦਾ ਇੱਕ ਪੁੱਤਰ ਵੀ ਇਸ ਅੰਦੋਲਨ ਦੇ ਵਿੱਚ ਹੈ। ਗੱਲਬਾਤ ਕਰਾਂਗੇ ਔਰ ਇਹ ਉਹੀ ਨੌਜਵਾਨ ਹੈ ਜਿਹੜਾ ਪੰਜਾਬ ਸਰਕਾਰ ਦੇ ਸਨਮੁਖ ਹੋ ਕੇ ਜਾਂ ਮੌਕੇ ਦੇ ਨਿਜ਼ਾਮ ਦੇ ਸਾਹਮਣੇ ਜਿਹੜੀਆਂ ਮੰਗਾਂ ਸੀ ਸਰਕਾਰ ਨੇ ਮੰਨੀਆਂ ਹੋਈਆਂ ਕਿ ਉਹਨਾਂ ਪੀੜਤ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇਗੀ ਜਿਨ੍ਹਾਂ ਦੇ ਕਿਸਾਨੀ ਅੰਦੋਲਨ ਦੇ ਦਰਮਿਆਨ ਪਰਿਵਾਰ ਦਾ ਕੋਈ ਮੈਂਬਰ ਇਸ ਦੁਨੀਆ ਤੋਂ ਜਾ ਚੁੱਕਾ ਹੈ। ਗੱਲਬਾਤ ਕਰ ਲੈਣੇ ਬਾਈ ਜੀ, ਕੀ ਨਾਮ ਹੈ ਤੁਹਾਡਾ? ਹਾਂਜੀ, ਮੇਰਾ ਨਾਮ ਹਰਪ੍ਰੀਤ ਸਿੰਘ ਹੈ ਬਾਈ ਜੀ। ਤੇ ਆਪਣੇ ਮੈਂ ਸਮਰਾਲਾ ਤਹਿਸੀਲ, ਸਾਡੇ ਜ਼ਿਲ੍ਹਾ ਲੁਧਿਆਣੇ ਦਾ ਰਹਿਣ ਵਾਲਾ। ਤੇ ਬਾਈ ਜੀ ਪਿਛਲੇ ਕੀ ਸੋਚ ਕੇ ਆਏ ਹੋ ਇਸ ਅੰਦੋਲਨ 'ਚ? ਅੰਦੋਲਨ ਦੇਖੋ ਜੀ, ਆਪਣੇ ਲੋਕਾਂ ਨਾਲ ਖੜਨਾ ਚਾਹੀਦਾ, ਆਪਣੀ ਪੰਜਾਬ ਦੀ ਹੋਂਦ ਲਈ, ਪੰਜਾਬ ਦੀ ਕਿਸਾਨੀ ਲਈ ਖੜਨਾ ਚਾਹੀਦਾ ਹਮੇਸ਼ਾ। ਚਲੋ ਪਿਛਲੇ ਅੰਦੋਲਨ ਦੌਰਾਨ ਮੈਂ ਆਪਣਾ ਪਿਓ ਗਵਾਇਆ ਜੀ। ਜਿਹੜਾ ਪਿਛਲਾ ਅੰਦੋਲਨ 750 ਸ਼ਹੀਦ ਕਿਸਾਨ ਹੁੰਦੇ ਨੇ, ਉਹਨਾਂ ਦੇ ਵਿੱਚੋਂ 230 ਨੰਬਰ ਤੇ ਮੇਰੇ ਡੈਡੀ ਦਾ ਨਾਮ ਵੀ ਦਰਜ ਆ। ਤੇ ਫਿਰ ਜਿਹੜਾ ਕਈ ਵਾਰ ਤਾਂ ਹਿੰਮਤ ਬੰਦਾ ਢੇਰੀ ਢਾ ਕੇ ਬਹਿ ਜਾਂਦਾ, ਕਿਉਂਕਿ ਕੋਈ ਬਾਤ ਨਹੀਂ ਪੁੱਛਦਾ ਤੁਹਾਡੀ। ਹੁਣ ਮੇਰੇ ਹਿੱਸੇ 1 ਕਨਾਲ ਜ਼ਮੀਨ ਆਉਂਦੀ ਆ ਵੀਰੇ। ਮੇਰਾ ਕੁਝ ਜਾਣਾ ਵੀ ਨਹੀਂ, ਪਰ ਫਿਰ ਵੀ ਜਿਹੜਾ ਮੈਨੂੰ ਦਰਦ ਦਾ ਦੁੱਖ ਆ, ਆਪਣੇ ਲੋਕਾਂ ਨਾਲ ਖੜਨ ਦਾ ਜਜ਼ਬਾ, ਇਹ ਚੀਜ਼ ਮੇਰੇ 'ਚ ਕੁਦਰਤੀ ਹੈਗੀ ਆ। 1 ਕਨਾਲ ਹੁੰਦੇ ਵੀ ਤਾਂ ਵੀ ਅੰਦੋਲਨ ਦੇ ਵਿੱਚ ਆਏ? ਹਾਂਜੀ, ਤਾਂ ਵੀ ਆਇਆ ਵੀਰੇ ਮੈਂ। ਤੇ ਮੈਂ ਕਹਿੰਦਾ ਇੱਥੇ 50-50 ਕਿੱਲੇ ਵਾਲੇ, 20-20 ਕਿੱਲੇ ਵਾਲੇ, 10-10 ਕਿੱਲੇ ਵਾਲੇ, 5-5 ਕਿੱਲੇ ਵਾਲੇ ਲੋਕ ਘਰਾਂ 'ਚ ਬੈਠੇ ਨੇ। ਉਹਨਾਂ ਦੀਆਂ ਜਿਹੜੀਆਂ ਜ਼ਮੀਰਾਂ ਨੇ ਮਰੀਆਂ ਪਈਆਂ ਨੇ, ਉਹ ਪਿੰਡ ਦੇ ਵਿੱਚ ਚੁਗਲੀਆਂ ਕਰਨ ਜੋਗੇ ਰਹਿ ਗਏ। ਕਦੇ ਦੁੱਖ ਨਹੀਂ ਆਉਂਦਾ ਕਿ ਅੰਦੋਲਨ ਦੇ ਦਰਮਿਆਨ ਤਕਰੀਬਨ 2 ਕਨਾਲਾਂ ਪੈਲੀ ਸੀ ਤੁਹਾਡੇ ਕੋਲੇ ਤੇ ਬਾਪ ਗਵਾ ਚੁੱਕੇ ਹੋ? ਕਦੇ ਦੁੱਖ ਨਹੀਂ ਆਉਂਦਾ ਇਸ ਚੀਜ਼ ਦਾ ਕਿ ਅੰਦੋਲਨ ਦੇ ਦਰਮਿਆਨ ਤੁਹਾਡੇ ਪਿਤਾ ਜੀ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਆ? ਦੁੱਖ ਤਾਂ ਹੁੰਦਾ ਹੀ, ਜਦੋਂ ਕੋਈ ਬਾਤ ਨਹੀਂ ਪੁੱਛਦਾ, ਦੁੱਖ ਬਹੁਤ ਜ਼ਿਆਦਾ ਹੁੰਦਾ। ਬਾਤ ਕੌਣ ਨਹੀਂ ਪੁੱਛਦਾ? ਬਾਤ ਜਿਹੜੇ ਕਹਿੰਦੇ ਅਸੀਂ 24 ਘੰਟੇ ਤੁਹਾਡੇ ਨਾਲ ਖੜੇ ਆ, ਕਦੋਂ ਵੀ ਸਾਨੂੰ ਬੁਲਾ ਲਓ, ਦਿਨ ਰਾਤ ਜਦੋਂ ਵੀ ਮਰਜ਼ੀ ਫੋਨ ਕਰੋ, ਮੁੜ ਕੇ ਕੋਈ ਨਹੀਂ ਖੜਦਾ। ਤੇ ਫਿਰ ਮੈਂ ਤਾਂ ਹੁਣ ਆਪਣੇ ਵੱਲੋਂ ਇਹੀ ਆ ਕਿ ਭਾਈ ਸਾਡੇ ਜਿਹੜੇ ਗੁਰੂ ਨੇ, ਗੁਰੂਆਂ ਨੇ ਆਪਣੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਆਪਣੀ ਕੌਮ ਲਈ ਪਰਿਵਾਰ ਵਾਰੇ ਆ, ਉਹ ਆਪਾਂ ਨੂੰ ਸਿਖਾਉਂਦੇ ਨੇ, ਆਈਡਲ ਨੇ ਆਪਣੇ। ਤੇ ਪਿਛਲੇ ਅੰਦੋਲਨ ਦੌਰਾਨ ਮੈਂ ਵੀ 3.5 ਮਹੀਨੇ ਦਿੱਲੀ ਦੀਆਂ ਸੜਕਾਂ ਤੇ ਗੁਜ਼ਾਰੇ ਨੇ, ਸਿੰਘੂ ਟਿੱਕਰੀ ਬਾਰਡਰ। ਜਦ ਕਿ
ਕੋਈ ਆਏ ਨਹੀਂ ਹੈਗਾ ਕਿ ਮੈਂ ਦਿਹਾੜੀ ਤੇ ਬੈਠਾ ਹਾਂ ਉੱਥੇ। ਮੈਂ ਮਜ਼ਦੂਰੀ ਕਰਕੇ ਕਮਾਉਣੇ ਵਾਲਾ ਵੀਰੇ, ਮੈਂ ਫੈਕਟਰੀ ਲਾ ਕੇ ਕੰਮ ਕਰਦਾ। ਤੇ ਐਤਕੀ ਵੀ ਮੇਰੀ ਸੋਚ ਇਹੀ ਹੁੰਦੀ ਆ ਕਿ ਵੀਰੇ ਜਦੋਂ ਭੀੜ ਪੈਂਦੀ ਆ ਆਪਣੇ ਲੋਕਾਂ ਤੇ ਖੜਨਾ ਚਾਹੀਦਾ। ਕੰਮ ਤਾਂ ਸਾਰੀ ਜ਼ਿੰਦਗੀ ਹੋ ਹੀ ਜਾਣੇ ਨੇ। ਹੁਣ ਜੇ ਲੋਕ ਮਨ ਬਣਾ ਕੇ 10-20 ਦਿਨ ਆਏ ਜਾਣ ਕਿ ਭਾਈ ਕੰਮ ਕਰ ਅਸੀਂ ਛੱਡਤੇ ਸਾਰਾ ਕੁਝ, ਅਸੀਂ ਇੱਥੇ ਬਹਿਨੇ ਆਇਓ, ਇੱਥੋਂ ਲੈ ਕੇ ਉਹ ਪਰੇ ਤੱਕ ਰਾਜਪੁਰੇ ਤੱਕ, ਰਾਜਪੁਰਾ ਵੀ ਟੱਪ ਜੂਗਾ ਜੀ, ਏਡਾ ਬੜਾ ਇਕੱਠ ਲੰਮਾ, ਸੜਕਾਂ ਬੰਦ ਹੋ ਸਕਦੀਆਂ। ਤੁਸੀਂ ਤੇ ਵਿਧਾਨ ਸਭਾ ਸੈਸ਼ਨ ਦੇ ਦਰਮਿਆਨ ਜਿਹੜਾ ਸੀ ਉੱਥੇ ਚੌਂਕੜਾ ਲਗਾ ਕੇ ਬੈਠ ਗਿਆ ਸੀ, ਵਿਧਾਨ ਸਭਾ ਸੈਸ਼ਨ ਦੇ ਦਰਮਿਆਨ ਉਹਨਾਂ ਲੀਡਰਾਂ ਦਾ ਘਿਰਾਓ ਕੀਤਾ ਸੀ। ਹਾਂਜੀ, ਤੁਸੀਂ ਇਸ ਤੋਂ ਪਹਿਲਾਂ तमाम ਸਾਰੀਆਂ ਮੰਗਾਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਕੋਲੇ, ਹਲਕਾ ਵਿਧਾਇਕ ਦੇ ਕੋਲ ਵੀ ਗਏ ਸੀ। ਕੀ ਲੱਗਦਾ ਕਿ ਤੁਹਾਡੀਆਂ ਮੰਗਾਂ ਨੂੰ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਸੀ, ਬੂਰ ਕਿਉਂ ਨਹੀਂ ਪਿਆ ਉਹਨਾਂ ਮੰਗਾਂ ਨੂੰ? ਦੇਖੋ ਜੀ 2020 ਦੇ 2022 ਦਾ ਜਿਹੜਾ ਆਪਣੇ ਕਿਸਾਨ ਅੰਦੋਲਨ ਚੱਲਿਆ ਸੀ, ਉਸ ਤੋਂ ਬਾਅਦ ਵਿਧਾਨ ਸਭਾ ਇਲੈਕਸ਼ਨ ਹੁੰਦੇ ਨੇ। ਉਸ ਦੌਰਾਨ ਅਕਾਲੀ, ਭਾਜਪਾ, ਕਾਂਗਰਸ ਸਾਰੇ ਲੀਡਰ ਕੁੱਟੇ ਗਏ ਸੀ, ਉਹਨਾਂ ਦਾ ਬਾਈਕਾਟ ਹੋਇਆ ਸੀ। ਲੋਕਾਂ ਨੇ ਭਜਾ ਪਿੰਡਾਂ ਵਿੱਚੋਂ ਭਜਾਏ ਨੇ। ਤੇ ਜਿਹੜੀ ਝਾੜੂ ਪਾਰਟੀ ਸੀ, ਇਹਨਾਂ ਨੂੰ ਤਾਂ ਲੋਕਾਂ ਨੇ ਬੜਾ ਸਤਿਕਾਰ ਦਿੱਤਾ ਸੀ, ਹੱਥ ਵੀ ਨਹੀਂ ਲਾਏ ਸੀ ਇਹਨਾਂ ਨੂੰ। ਇੰਨੀ ਬੜੀ ਇਹਨਾਂ ਦੇ 92 MLA ਜਿਤਾ ਦੇ, ਨਾ ਲੋਕ ਦਾਰੂ ਤੇ ਵਿਕੇ ਨੇ, ਨਾ ਵਿਕੇ ਨੇ ਸ਼ਰਾਬ ਤੇ। ਇੰਨਾ ਮਾਣ ਸਨਮਾਨ ਦਿੱਤਾ ਸੀ ਇਹਨਾਂ ਨੂੰ। ਤੇ ਇਹ 750 ਸ਼ਹੀਦ ਕਿਸਾਨਾਂ ਨੂੰ ਵੀ ਭੁੱਲ ਗਏ, ਕਿਉਂਕਿ 326 ਨੂੰ ਨੌਕਰੀਆਂ ਮਿਲ ਗਈਆਂ ਤੀ ਹੁਣ ਤੱਕ। ਜਿਹੜੇ 425 ਪਰਿਵਾਰ ਨੇ ਉਹ ਦਰ ਧੱਕੇ ਖਾਂਦੇ ਨੇ, ਜਿਨ੍ਹਾਂ ਦੀ ਸੁਣਵਾਈ ਦੇਖੋ। ਇਹ ਤਰਸ ਦੇ ਆਧਾਰ ਤੇ ਨੌਕਰੀ ਮਿਲਣੀ ਸੀ। ਤਰਸ ਇਹਨਾਂ ਨੇ ਇੰਨਾ ਤਰਸਾ ਦਿੱਤਾ ਝਾੜੂ ਪਾਰਟੀ ਨੇ, ਆ ਭਗਵੰਤ ਮਾਨ ਉਹਨਾਂ ਨੇ, ਜਿਹੜਾ ਕਹਿੰਦਾ ਮੈਂ 42-43 ਹਜ਼ਾਰ ਸਰਕਾਰੀ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇ ਦਿੱਤੀਆਂ। ਇਹਨੂੰ ਆਹ 425 ਕਿਉਂ ਨਹੀਂ ਦੇ ਦਿੱਤੇ? ਇਹ ਤਾਂ ਬਹੁਤ ਬੇਈਮਾਨ ਹੋ ਗਿਆ। ਕਹਿੰਦਾ ਮੈਂ ਮਾਨ ਆ ਪੰਜਾਬ ਦਾ, ਬੇਈਮਾਨ ਆ। ਤੁਸੀਂ ਦੇਖੋ ਸੰਗਰੂਰ ਜਿੰਨੀਆਂ ਵੀ ਟੈਂਕੀਆਂ ਨੇ, ਟਾਵਰ ਨੇ, ਅੱਜ ਵੀ ਜਾ ਕੇ ਦੇਖ ਲਓ ਉੱਥੇ ਧਰਨਿਆਂ ਦੇ ਵਿੱਚ ਉੱਪਰ ਚੜ੍ਹੀ ਅਧਿਆਪਕ ਹੋਣ, ਚਾਹੇ ਕੱਚੇ ਮੁਲਾਜ਼ਮ ਹੋਣ, ਚਾਹੇ ਬੇਰੁਜ਼ਗਾਰ ਜਿਨ੍ਹਾਂ ਦੇ ਪੇਪਰ ਕੰਪਲੀਟ ਹੋਏ ਨੇ, ਜਿਨ੍ਹਾਂ ਦੇ ਆ ਨਿਯੁਕਤੀ ਪੱਤਰ ਨਹੀਂ ਦਿੰਦੇ ਹੈਗੇ ਉੱਥੇ ਇਕੱਠ ਕਰਕੇ, ਆ ਨਿਯੁਕਤੀ ਪੱਤਰ ਦੇ ਤੇ ਅਸੀਂ ਨੌਜਵਾਨਾਂ ਨੂੰ ਉਹ ਨੌਕਰੀਆਂ ਤੇ ਨਹੀਂ ਬੁਲਾ ਰਹੇ ਨੇ ਵੀਰੇ। ਉਹ ਤਰਸੇ ਪਏ ਨੇ, ਉੱਥੇ ਭਰੇ ਪਏ ਨੇ ਉਹਨਾਂ ਦੇ ਟਾਵਰ, ਟੈਂਕੀ ਆ ਸੰਗਰੂਰ। ਬੁਰਾ ਹਾਲ ਆ ਵੀਰੇ। ਤੇ ਇਹਨਾਂ ਨੇ ਕਿਹਾ ਸੀ ਕਿ ਭਾਈ ਜਿਹੜੀ ਆ 31 ਮਾਰਚ ਆ ਉਦੋਂ ਤੱਕ ਤੁਹਾਨੂੰ ਜਿਹੜੀ ਆ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੌਕਰੀਆਂ ਦੇ ਦੇਵਾਂਗੇ। ਫੋਨ ਆਉਣ ਲੱਗ ਪਏ, ਚੰਗੀ ਗੱਲ ਆ, ਪਰ ਇਹਨਾਂ ਨੇ ਬਹੁਤ ਮਾੜੀ ਗੱਲ ਕੀਤੀ ਆ ਕਿ ਤੁਸੀਂ ਇੰਨਾ ਤਰਸਾ ਕੇ ਆ ਨੌਕਰੀਆਂ ਤਰਸ ਦੇ ਆਧਾਰ ਤੇ ਦੇ ਰਹੇ ਆ। ਜਦੋਂ ਵੀ ਕੋਈ ਸਮਾਂ ਹੁੰਦਾ ਹੈ ਜਾਂ ਕੋਈ ਸੰਘਰਸ਼ ਸ਼ੁਰੂ ਹੁੰਦਾ ਹੈ ਤਾਂ ਖਾਸ ਕਰ ਜਿਹੜੇ ਸੰਘਰਸ਼ਮਈ ਲੋਕ ਹੁੰਦੇ ਨੇ ਉਹ ਆਗੂਆਂ ਦੀ ਕਿਤੇ ਨਾ ਕਿਤੇ ਅਗਵਾਈ ਕਬੂਲ ਕੇ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਤੇ ਉਹਨਾਂ ਦੇ ਵਿੱਚੋਂ ਤੁਸੀਂ ਵੀ ਅਜਿਹੇ ਇੱਕ ਸ਼ਖਸ ਹੋ ਕਿ ਤੁਹਾਡੇ ਪਿਤਾ ਜੀ ਸੰਘਰਸ਼ ਦੇ ਲੇਖੇ ਲੱਗੇ ਨੇ। ਫਿਰ ਜਦੋਂ ਸੰਘਰਸ਼ ਦੀ ਸਮਾਪਤੀ ਹੁੰਦੀ ਹੈ, ਲੋਕ ਘਰਾਂ ਨੂੰ ਆਉਂਦੇ ਨੇ ਤੇ ਤੁਸੀਂ ਨੌਕਰੀਆਂ ਵਾਸਤੇ ਉਹਨਾਂ ਲੀਡਰਾਂ ਦੇ ਹਾੜੇ ਕੱਢਦੇ ਹੋ ਜਿਹੜੇ ਲੀਡਰ ਕਿਤੇ ਨਾ ਕਿਤੇ ਲਾਲਚ ਦਿੰਦੇ ਨੇ ਜਾਂ ਲਾਲਸਾਵਸ ਹੋ ਕੇ ਆਪਣੇ ਵਾਅਦਿਆਂ ਨੂੰ ਪਗਾਉਣ ਦਾ ਦਾਅਵਾ ਕਰਦੇ ਨੇ। ਫਿਰ ਜਿਹੜੇ ਲੀਡਰਾਂ ਦੀ ਅਗਵਾਈ ਦੇ ਹੇਠ ਅੰਦੋਲਨ ਸ਼ੁਰੂ ਹੋਏ ਸੀ, ਉਹਨਾਂ ਲੀਡਰਾਂ ਦੇ ਕੋਲੇ ਨੌਕਰੀ ਦੀ ਬਾਬਤ ਗੱਲਬਾਤ ਲੈ ਕੇ ਜਾਂਦੇ ਰਹੇ ਹੋ ਤੁਸੀਂ? ਬਹੁਤ ਵਾਰ ਲੀਡਰਾਂ ਦੀਆਂ ਮੁੱਖ ਮੰਤਰੀ ਨਾਲ 5-6 ਵਾਰ ਮੀਟਿੰਗਾਂ ਹੋ ਗਈਆਂ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਇਹ ਮੈਂ ਮੰਨ ਲਈਆਂ, ਪਰ ਇਹਨੇ ਲਾਗੂ ਨਹੀਂ ਕੀਤੀ ਅੱਜ ਤੱਕ। ਇਹ ਪੰਜਾਬ ਦਾ ਮੁੱਖ ਮੰਤਰੀ ਬੇਈਮਾਨ ਨਿਕਲ ਗਿਆ। ਜਿਹੜੇ ਜਥੇਬੰਦੀਆਂ ਨੇ, ਲੀਡਰ ਨੇ, ਚਲੋ ਇਹ ਚੰਗੇ ਨੇ, ਵਿੱਚ ਇਹਨਾਂ ਦੇ 2-4 ਮਾੜੇ ਵੀ ਹੋ ਸਕਦੇ ਆ, ਪੰਜੇ ਉਂਗਲਾਂ ਬਰਾਬਰ ਨਹੀਂ। ਪਰ ਹੁਣ ਜਿਵੇਂ ਸਹੁਕਰਨ ਸੀ, ਨੌਜਵਾਨ ਆਪਣੇ ਜਥੇਬੰਦੀਆਂ ਨਾਲ ਆਇਆ, ਮਰਿਆ ਹੀ 1 ਕਰੋੜ ਦੇਤਾ ਉਹਨੂੰ, ਠੀਕ ਹੈ ਜੀ। ਪੰਜਾਬ ਦੇ ਵਿੱਚ ਆ ਕੇ ਗੋਲੀ ਮਾਰੀ ਆ, ਉਹਦੇ ਮਾਰ ਦਿੱਤਾ। ਕੀ ਕੋਈ ਲੀਡਰ ਇਹੋ ਜਿਹਾ ਹੈਗਾ ਜਿਹੜਾ ਆਪਣਾ ਧੀ ਪੁੱਤ ਇੱਥੇ ਮਰਾ ਦੇਵੇ, ਅਸੀਂ ਇਕੱਠੇ ਕਰਕੇ ਦੇ ਦਿੰਨੇ 1 ਕਰੋੜ ਰੁਪਇਆ? ਹੈਗਾ ਕੋਈ? ਦਮ ਰੱਖਦਾ? ਕੋਈ ਨਹੀਂ ਰੱਖਦਾ। ਇਹ ਸਾਡੇ ਸਿਵਿਆਂ ਤੇ ਸਿਆਸਤਾਂ ਖੇਡਦੇ ਨੇ, ਇਹ ਬਹੁਤ ਬੇਈਮਾਨ ਨੇ ਲੀਡਰ। ਸੋ ਜਿਹੜੇ ਦੁੱਖ ਹੁੰਦਾ ਵੀਰੇ, ਕਿਉਂਕਿ ਇੰਨਾ ਸਤਿਕਾਰ ਦਿੱਤਾ ਤੇ ਇਹ ਪਾਰਟੀ ਨੂੰ, ਆਮ ਆਦਮੀ ਪਾਰਟੀ ਨੂੰ। ਇਹ ਗੱਲ ਨਹੀਂ ਕਹਿਣੀ ਹੈਗੀ। ਜੀ, ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਦੇ ਵਿੱਚ ਹੁਣ ਕੀ ਨਜ਼ਰ ਆਉਂਦਾ ਹੈ, ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਸੰਘਰਸ਼ ਕੀਤਾ ਹੋਇਆ ਤਾਂ ਏਕਤਾ ਦੇ ਨਾਲ ਇਹ ਅੰਦੋਲਨ ਲੜੇ ਜਾ ਰਹੇ ਨੇ? ਬਿਲਕੁਲ ਇਸ ਬਾਰੇ ਜਿਹੜੀ ਏਕਤਾ ਬਹੁਤ ਜ਼ਰੂਰੀ ਗੱਲ ਆ। ਹੁਣ ਦੇਖੋ ਸਾਡੀ ਜਿਹੜੀ ਕਿਸਾਨ ਪਾਰਟੀ ਆ, ਉਹ ਕਿਸਾਨ ਪਾਰਟੀਆਂ ਪੰਜਾਬ 'ਚ ਬੈਠੀਆਂ ਨੇ, ਬਹੁਤ ਇਹੋ ਜਿਹੇ ਆਪਣੇ ਇੱਥੇ ਤੁਹਾਨੂੰ ਮਿਲਣਗੇ ਜਿਹੜੇ ਹਰੇਕ ਨਾਲ ਤੁਰਨਗੇ। ਉਹ ਆਪਣੀਆਂ ਪਾਰਟੀਆਂ ਨਾਲ ਵੀ, ਦੂਜੀਆਂ ਨਾਲ ਵੀ, ਕਿਉਂਕਿ ਉਹਨਾਂ ਦੇ ਜਿਹੜਾ ਦਰਦ ਹੁੰਦਾ ਦਿਲ 'ਚ ਪੰਜਾਬ ਲਈ, ਪੰਜਾਬ ਦੇ ਲੋਕਾਂ ਲਈ, ਉਹ ਹਮੇਸ਼ਾ ਮੂਹਰੇ ਹੋ ਕੇ ਲੜਨਗੇ।
ਨਿਊਟਰਲ ਕਹਿ ਦਿੰਦੇ ਆਪਾਂ, ਨਿਊਟਰਲ ਆ ਉਹ। ਹੁਣ ਸਾਡੀ ਪਾਰਟੀ ਚਲੋ ਨਹੀਂ ਤੁਰਿਆ ਸੀ, ਪਰ ਹੁਣ ਉਹ ਤੁਰਨ ਵੀ ਲੱਗ ਪਈ ਆ, ਕਿਉਂਕਿ ਇਹਨਾਂ ਨੇ ਇੰਨਾ ਘਾਣ ਕੀਤਾ ਆਪਣੇ ਇੱਥੇ ਮੋਰਚੇ, ਕਿੰਨੇ ਬਜ਼ੁਰਗ ਕਿੰਨੇ ਨੌਜਵਾਨਾਂ ਤੇ ਅਟੈਕ ਹੋਏ ਨੇ, ਬਹੁਤ ਮਾਰੂ ਹਥਿਆਰ ਵੀ ਚੱਲੇ ਨੇ। 13 ਫਰਵਰੀ ਨੂੰ, 21 ਫਰਵਰੀ ਨੂੰ, 13 ਤੋਂ ਬਾਅਦ 14 15 ਫਰਵਰੀ ਨੂੰ ਵੀ ਚੱਲੇ ਨੇ। ਜਿਸ ਤਰ੍ਹਾਂ ਬੀਜੇਪੀ ਦੇ ਖਿਲਾਫ ਕਿਤੇ ਨਾ ਕਿਤੇ ਕਿਸਾਨਾਂ ਦਾ, ਕਿਰਤੀ ਭਾਈਚਾਰੇ ਦਾ ਰੋਹ ਨਜ਼ਰ ਆਉਂਦਾ, ਉਹਦੇ ਨਾਲ ਨਾਲ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਉੱਪਰ ਵੀ ਸਵਾਲ ਉਠਾਏ ਜਾ ਰਹੇ ਨੇ, ਤਾਂ ਪੰਜਾਬ ਸਰਕਾਰ ਦੇ ਖਿਲਾਫ ਵੀ ਕਿਤੇ ਨਾ ਕਿਤੇ ਰੋਹ ਦੇਖਣ ਦੇ ਵਿੱਚ ਨਜ਼ਰ ਆ ਰਿਹਾ। ਤਾਂ ਦੂਜੇ ਪਾਸੇ ਇਲੈਕਸ਼ਨ ਦਾ ਪੰਜਾਬ ਦੇ ਅੰਦਰ ਦੌਰ ਨਜ਼ਰ ਆ ਰਿਹਾ। ਲੱਗਦਾ ਹੈ ਕਿ ਇਹਨਾਂ ਲੀਡਰਾਂ ਦੇ ਵੱਲੋਂ ਜਾਂ ਇਹਨਾਂ ਲੋਕਾਂ ਦੇ ਵੱਲੋਂ ਜਾਂ ਕਿਰਤੀ ਭਾਈਚਾਰੇ ਦੇ ਵੱਲੋਂ ਇਹਨਾਂ ਤਮਾਮ ਸਾਰੀਆਂ ਜਿਹੜੀਆਂ ਧਿਰਾਂ ਨੇ, ਜਿਹੜੀਆਂ ਅੰਦੋਲਨਕਾਰੀ ਲੋਕ ਮੰਨਦੇ ਨੇ ਕਿ ਸਾਡੇ ਵਿਰੋਧ ਦੇ ਵਿੱਚ ਰਹੀਆਂ ਨੇ, ਉਹਨਾਂ ਦਾ ਵਿਰੋਧ ਹੋ ਸਕਦਾ ਹੈ 100% ਹੀ। ਮੈਂ ਅੱਜ ਵੀਡੀਓ ਦੇਖੀ ਕਿ ਐਮਐਲਏ ਆਮ ਆਦਮੀ ਪਾਰਟੀ ਦਾ, ਉਹਦਾ ਵਿਰੋਧ ਹੋਇਆ, ਪਿੰਡ ਦੇ ਵਿੱਚੋਂ ਭਜਾਤਾ, ਉਹ ਗੱਡੀ ਮੋੜ ਕੇ ਮਗਰ ਲੈ ਕੇ ਗਿਆ, ਜਿਹੜਾ ਨਾਲ ਗਨਮੈਨ ਸੀ ਉਹ ਮਸਾ ਭੱਜ ਕੇ ਗੱਡੀ 'ਚ ਬੈਠਿਆ। ਉਹ ਕਹਿੰਦੇ ਲੋਕ ਪੁੱਛਦੇ ਨੇ ਸਵਾਲ, ਲੋਕ ਇਹਨਾਂ ਨੇ ਕਿਹਾ ਨਹੀਂ ਭਗਵੰਤ ਮਾਨ ਨੇ ਕਿ ਲੋਕੋ ਇਹਨਾਂ ਲੀਡਰਾਂ ਨੂੰ ਸਵਾਲ ਪੁੱਛੋ, ਇਹ ਲੀਡਰ ਤੁਹਾਡੇ ਨੌਕਰ ਨੇ। ਸੋ ਇਹ ਨੌਕਰ ਨੇ ਆਪਣੇ। ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹੱਥ ਜੋੜ ਕੇ ਕਿ ਇਹਨਾਂ ਦੇ ਕਾਜੂ ਬਦਾਮ ਦੀਆਂ ਜਿਹੜੀਆਂ ਪਲੇਟਾਂ ਤੁਸੀਂ ਮੂਹਰੇ ਹੋ ਕੇ ਰੱਖਦੇ ਹੋ ਨਾ ਰੱਖਿਆ ਕਰੋ, ਇਹਨਾਂ ਨੂੰ ਸਵਾਲ ਪੁੱਛਿਆ ਕਰੋ, ਇਹ ਤੁਹਾਡੇ ਨੌਕਰ ਨੇ। ਇਸ ਕਰਕੇ ਦੇਖੋ ਜੀ, ਹੁਣ ਮੈਂ ਆਪਣੇ ਆ 13 ਫਰਵਰੀ ਨੂੰ ਦੇਖ ਮੇਰੇ ਪੱਟ ਤੇ ਗੋਲਾ ਵੱਜਿਆ ਸੀ, ਆਹ ਦੇਖ ਲਓ। ਇਹ ਮੈਂ ਵੱਡੇ ਵੱਡੇ ਪੋਸਟਰ ਲਾ ਕੇ ਆਪਣੇ ਪਿੰਡ 'ਚ ਲਾਉਣੇ ਨੇ। ਜਿੰਨੇ ਵੀ ਜ਼ਖਮੀ ਹੋਏ ਨੇ ਨੌਜਵਾਨ ਚਾਹੇ ਬਜ਼ੁਰਗ, ਉਹ ਸਾਰੇ ਆਪਣੇ ਵੱਡੇ ਵੱਡੇ ਪੋਸਟਰ ਬਣਾ ਕੇ ਪਿੰਡ 'ਚ ਲਾਇਓ। ਇਹਨਾਂ ਜਿਹੜੇ ਲੀਡਰ ਨੇ ਜਿਵੇਂ ਕਿ ਆਮ ਆਦਮੀ ਪਾਰਟੀ, ਇਹਦਾ ਵੀ ਵਿਰੋਧ ਕਰੋ। ਕਿਉਂ ਕਰੋ? ਕਿਉਂਕਿ ਇਹਨਾਂ ਦੇ ਪੰਜਾਬ ਦੀ ਹੱਦ ਦੇ ਵਿੱਚ ਕਿਵੇਂ 7 ਅਟੈਕ ਕਰ ਗਏ ਇਹ। ਉਹ ਤੋਂ ਬਾਅਦ ਜਿਹੜੀ ਬੀਜੇਪੀ ਆ ਉਹਦਾ ਤਾਂ ਵਿਰੋਧ ਆਪਾਂ ਕਰਨਾ ਹੀ ਕਰਨਾ, ਝਾੜੂ ਪਾਰਟੀ ਦਾ ਵੀ ਕਰੋ। 22 ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ, ਆਪਣੇ ਵਿਰੋਧੀ ਧਿਰ 'ਚ ਸੀ, ਭਗਵੰਤ ਮਾਨ ਕਹਿੰਦਾ ਅਸੀਂ 22 ਦੇ ਵਿੱਚ ਆਵਾਂਗੇ, 22 ਫਸਲਾਂ ਦੇ ਵਿੱਚ MSP ਦੇਵਾਂਗੇ। ਕਹਿੰਦਾ ਜੇ ਜਿਵੇਂ ਕੈਪਟਨ ਸੀ ਉਹਨੂੰ ਕਹਿੰਦਾ ਤੁਸੀਂ ਜੇ MSP ਨਹੀਂ ਦੇ ਸਕਦੇ ਤਾਂ ਅਸਤੀਫਾ ਦੇ ਕੇ ਬੈਠ ਜਾਓ। ਹੁਣ ਅੱਜ ਭਗਵੰਤ ਮਾਨ ਕਿਉਂ ਨਹੀਂ ਦਿੰਦਾ? ਭਗਵੰਤ ਮਾਨ ਜੇ 22 ਫਸਲਾਂ ਤੇ MSP ਦੇ ਦੇਵੇ, ਆਹ ਸਾਡੇ ਕਿਸਾਨ ਮਜ਼ਦੂਰ ਸੜਕਾਂ ਤੇ ਕਿਉਂ ਰੁਲਦੇ ਨੇ? ਇਹਨਾਂ ਦੀ ਅਨਮੋਲ ਗਗਨਮਾਨ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ, ਵਿਰੋਧੀ ਧਿਰ 'ਚ ਸੀ, ਉਹ ਐਂ ਕਹਿੰਦੀ ਹੁੰਦੀ ਸੀ ਚੁਟਕੀਆਂ ਮਾਰ ਕੇ ਮੈਂ 5 ਮਿੰਟਾਂ ਦੇ ਵਿੱਚ MSP ਦਊਂਗੀ ਜਦੋਂ ਸਾਡੀ ਸਰਕਾਰ ਬਣੂਗੀ। ਅੱਜ ਉਹ ਭੱਜੀ ਫਿਰਦੀ, ਅੱਜ 2 ਸਾਲ ਹੋ ਚੱਲੇ ਇਹਨਾਂ ਦੀ ਸਰਕਾਰ ਬਣੀ ਨੂੰ। ਸੋ ਲੋਕਾਂ ਨੂੰ, ਸਾਡਿਆਂ ਨੂੰ ਮੈਂ ਅਪੀਲ ਕਰਦਾ, ਇਹਨਾਂ ਦਾ ਘਿਰਾਓ ਕਰੋ, ਇਹਨਾਂ ਦਾ ਵਿਰੋਧ ਕਰੋ, ਇਹਨਾਂ ਨੂੰ ਸਵਾਲ ਪੁੱਛੋ, ਇਹਨਾਂ ਦੇ ਬਦਾਮ ਕਾਜੂ ਨਾ ਲੈ ਕੇ ਮਗਰ ਇਹਨਾਂ ਦੇ ਫਿਰਿਆ ਕਰੋ। ਇਹਨਾਂ ਦਾ ਕੋਈ ਸਤਿਕਾਰ ਨਹੀਂ ਕਰਨਾ। ਮੈਂ ਤਾਂ ਹੀ ਬਾਰ-ਬਾਰ ਕਹਿਣਾ ਕਿ ਆਹ ਦੇਖੋ ਸਾਡੇ ਪੰਜਾਬ ਦੇ ਵਿੱਚ ਆ ਕੇ 7 ਅਟੈਕ ਹੋਇਆ। ਸਾਡਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ, ਉਹ ਵੀ ਦੋਸ਼ੀ ਆ। ਕਿਉਂ ਦੋਸ਼ੀ ਆ? ਕਿਉਂਕਿ ਉਹਨੇ ਜਿਹੜੇ ਆਪਣੇ ਲੋਕ ਨੇ ਉਹਨਾਂ ਨੂੰ ਝੂਠ ਬੋਲਿਆ। ਉਹ MSP ਜੇ ਦੇ ਦਿੰਦਾ 22 ਫਸਲਾਂ ਤੇ ਤਾਂ ਇਹ ਕਿਸਾਨ ਕਿਉਂ ਰੋਲਣੇ ਇੱਥੇ? ਬਿਲਕੁਲ ਬਿਲਕੁਲ। ਹਾਂ, ਖਾਸ ਕਰ ਇਸ ਅੰਦੋਲਨ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਜਿੱਥੇ ਪੰਜਾਬ ਦੀਆਂ ਤਮਾਮ ਸਾਰੀਆਂ ਧਿਰਾਂ ਦੇ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ, ਔਰ ਉਹਦੇ ਨਾਲ ਹੀ ਜੁੜਦਾ ਇਹ ਵੀ ਪੱਖ ਹੈ ਕਿ ਜਿਹੜੇ ਲੋਕਾਂ ਨੇ ਇਸ ਤੋਂ ਪਹਿਲਾਂ ਦਿੱਲੀ ਦੀਆਂ ਸੜਕਾਂ ਦੇ ਉੱਪਰ ਤਕਰੀਬਨ 1.25 ਸਾਲ ਦਾ ਸਮਾਂ ਗੁਜ਼ਾਰਿਆ, ਅੰਦੋਲਨ ਕੀਤਾ, ਤਾਂ ਉਹਨਾਂ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਵੀ ਸ਼ਹੀਦ ਪਰਿਵਾਰਾਂ ਦੇ ਜਿਹੜੇ ਬੱਚੇ ਹੈ ਉਹ ਵੀ ਇਸ ਅੰਦੋਲਨ ਨੂੰ ਆਪਣੇ ਹੱਕਾਂ ਦੀ ਖਾਤਰ ਸਪੋਰਟ ਕਰਨ ਵਾਸਤੇ ਇਹਨਾਂ ਮੋਰਚਿਆਂ ਦੇ ਵਿੱਚ ਨਿੱਤਰਦੇ ਨਜ਼ਰ ਆਉਂਦੇ ਨੇ। ਅੱਗੇ ਵੀ तमाम ਸਾਰੇ ਪੱਖ ਇਸ ਮੋਰਚੇ ਦੇ ਨਾਲ ਸੰਬੰਧਿਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।